Chants, linked arms and Batmobile. Modi's absurd theatre takes over the cricket. ਉਹਨਾਂ ਨੇ ਕਿਹਾ ਜੀ ਐਨ ਜਦੋਂ ਮੈਚ ਹੋਣਾ ਸੀ 2 ਖਾਲਿਸਤਾਨੀ ਸਸਪੈਕਟਸ ਅਰੈਸਟਡ ਓਵਰ ਥ੍ਰੈਟ ਟੂ ਡਿਸਰਪਟ ਇੰਡੀਆ ਆਸਟ੍ਰੇਲੀਆ ਟੈਸਟ ਮੈਚ ਇਨ ਅਹਿਮਦਾਬਾਦ। ਮੈਲਬਰਨ ਰੈਫਰੈਂਡਮ ਤੋਂ ਪਹਿਲਾਂ ਜਿਸ ਕਿਸਮ ਦਾ ਚੀਕ ਚਿਹਾੜਾ ਸ਼ੁਰੂ ਕੀਤਾ, ਫਿਰ ਹੋਣ ਤੋਂ ਬਾਅਦ, ਫਿਰ ਉਹਦੇ ਦੌਰੇ ਤੋਂ ਪਹਿਲਾਂ ਬ੍ਰਿਸਬੇਨ ਦੇ ਵਿੱਚ ਮੰਦਰਾਂ ਨੂੰ ਢਾਲ, ਫਿਰ ਟੋਰਾਂਟੋ 'ਚ ਕਰਕੇ ਟੋਰਾਂਟੋ ਤੋਂ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਸਿੱਖਾਂ ਨੂੰ ਨੈਗੇਟ ਕੀਤਾ। ਇਸ ਸਾਰੇ ਦੌਰੇ 'ਚ ਜੇ ਸਭ ਤੋਂ ਜ਼ਿਆਦਾ ਕੋਈ ਚੀਜ਼ ਛਾਈ ਰਹੀ ਭਾਰਤੀ ਮੀਡੀਆ 'ਚ ਵੀ, ਔਰ ਬੇਸ਼ੱਕ ਬਾਹਰਲਿਆਂ ਨੇ ਥੋੜਾ ਫਿਲਟਰ ਕਰਕੇ ਦਿੱਤਾ, ਉਹ ਸਿੱਖ ਇਸ਼ੂ ਸੀ। ਮੋਦੀ ਨੇ ਜਿਹੜੀ ਸਭ ਤੋਂ ਵੱਡੀ ਸ਼ਿਕਾਇਤ ਇਹ ਕੀਤੀ, ਦੇਖੋ ਜੀ ਸਾਡੇ ਮੰਦਰਾਂ ਤੇ ਹਮਲਾ ਹੋ ਰਿਹਾ ਹੈ, ਸਾਡੇ ਜਜ਼ਬਾਤ ਬੜੇ ਜਿਹੜੇ ਨੇ ਉਹਦੇ ਚੋਂ ਪ੍ਰਭਾਵਿਤ ਨੇ ਔਰ ਦੁਖੀ ਅਸੀਂ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦਾ 4 ਰੋਜ਼ਾ ਭਾਰਤ ਦੌਰਾ ਖਤਮ ਹੋ ਗਿਆ ਹੈ। ਜੋ ਕੁਝ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਵਿੱਚ ਹੋਇਆ, ਉਸਨੇ ਹਿਊਸਟਨ ਟੈਕਸਸ ਵਿੱਚ ਹੋਡੀ ਮੋਡੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਮੋਦੀ ਨੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੌਰੇ ਨੂੰ ਸਿੱਖਾਂ ਖਿਲਾਫ ਜ਼ਹਿਰ ਉਗਲਣ ਲਈ ਜਿਹੜਾ ਉਹ ਵਰਤਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉਹਨਾਂ ਦਾ 4 ਰੋਜ਼ਾ ਭਾਰਤ ਦੌਰਾ ਮੁਕੰਮਲ ਹੋਇਆ। ਅਸੀਂ ਦੌਰੇ ਤੋਂ ਪਹਿਲਾਂ ਵੀ ਔਰ ਦੌਰੇ ਦੇ ਦੌਰਾਨ ਵੀ, ਜਦੋਂ ਕਿ ਪਹਿਲੀ ਓਪਨਿੰਗ ਅਹਿਮਦਾਬਾਦ 'ਚ ਹੋਈ, ਖਾਸ ਤੌਰ 'ਤੇ ਕ੍ਰਿਕਟ ਟੈਸਟ ਮੈਚ ਦੇ ਬਹਾਨੇ ਨਾਲ ਜਿਵੇਂ ਮੋਦੀ ਨੇ ਆਪਣਾ ਗੁਣਗਾਇਨ ਕੀਤਾ, ਕਰਵਾਇਆ, ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਟੇਡੀਅਮ 'ਚ ਬੈਠੇ ਲੋਕ ਸੀ, ਅਸਲ 'ਚੋਂ ਬੀਜੇਪੀ ਦੇ ਵਰਕਰ ਹੀ ਸੀ, ਕਿਉਂਕਿ ਇਹਨਾਂ ਨੇ ਬਾਕੀਆਂ ਦੇ ਲਈ ਟਿਕਟਾਂ ਬਲੌਕ ਕਰਕੇ ਆਪਣਿਆਂ ਨੂੰ ਹੀ ਜਿਹੜੀਆਂ ਉਹ ਟਿਕਟਾਂ ਦਿੱਤੀਆਂ, ਜਿਹਦਾ ਰੌਲਾ ਪਿਆ। ਫਿਰ ਉਹਨਾਂ ਨੇ ਆਸਟ੍ਰੇਲੀਅਨਸ ਦੇ ਲਈ ਬਾਅਦ ਦੇ ਵਿੱਚ ਜਿਹੜੇ ਖਾਸ ਤੌਰ 'ਤੇ ਉੱਥੇ ਆਏ ਸੀ, ਅੱਡ ਬੂਥ ਲਾ ਕੇ ਉਹਨਾਂ ਨੂੰ ਅਕੋਮੋਡੇਟ ਕੀਤਾ। ਪਰ ਸਾਰਾ ਮਾਹੌਲ ਬੀਜੇਪੀ ਦੀ ਰੈਲੀ ਵਾਲਾ ਸੀ, ਔਰ ਜਿਵੇਂ ਉਹਨਾਂ ਨੇ ਐਲਬਨੀਜ਼ ਨੂੰ ਉੱਥੇ ਲਿਜਾ ਕੇ ਰੱਥਨੁਮਾ ਸਵਾਰੀ ਦੇ ਵਿੱਚ ਔਰ ਮੋਦੀ ਉਹ ਲੱਗਦਾ ਨਹੀਂ ਸੀ ਕਿ ਕ੍ਰਿਕਟ ਮੈਚ, ਕਿਉਂਕਿ ਜਦੋਂ ਗੇਮ ਹੁੰਦੀ ਹੈ, ਔਰ ਕ੍ਰਿਕਟ ਹਾਲਾ ਮੇਰੀ ਤਾਂ ਕਦੇ ਵੀ ਪਸੰਦੀਦਾ ਨਹੀਂ ਹੈ, ਲੇਕਿਨ ਇੱਕ ਵੱਡੀ ਗਿਣਤੀ 'ਚ ਜਿਹੜੀ ਬ੍ਰਿਟਿਸ਼ ਕਲੋਨੀਅਲ ਲੈਗੇਸੀ ਹੈ ਉਹਦੇ 'ਚੋਂ ਭਾਰਤ ਹੋਏ, ਪਾਕਿਸਤਾਨ ਹੋਏ, ਆਸਟ੍ਰੇਲੀਆ, ਵੈਸਟ ਇੰਡੀਜ਼, UK, ਇਹਨਾਂ ਦੇ ਵਿੱਚ ਤਾਂ ਉਹ ਸ਼ਦਾ ਹੁੰਦਾ ਹੈ। ਔਰ ਜਿਹੜੇ ਕ੍ਰਿਕਟ ਸਟਾਰ ਨੇ, ਪਰਫਾਰਮਰ ਔਰ ਦੂਜੇ, ਉਹਨਾਂ ਦੇ ਫੈਨ ਤਾਂ ਕਿਸੇ ਹੱਦ ਤੱਕ ਵੀ ਜਾਂਦੇ ਨੇ। ਔਰ ਹੁਣ ਤਾਂ ਵਨ ਡੇ ਕ੍ਰਿਕਟ ਟੈਸਟ ਦਾ ਜ਼ਿਆਦਾ ਰੁਝਾਨ ਹੈ। ਜਦੋਂ ਅਸੀਂ ਗਰੋ ਹੋ ਰਹੇ ਸੀ ਸਕੂਲ ਡੇਜ਼, ਕਾਲਜ, 5 ਦਿਨ ਤਾਂ ਕੋਈ ਕੰਮ ਹੀ ਨਹੀਂ ਸੀ ਹੁੰਦਾ, ਔਰ ਫਿਰ ਵੀ ਹੁੰਦਾ ਸੀ ਮੈਚ ਡਰਾ ਰਿਹਾ, ਕਿਤੇ ਮੀਂਹ ਪੈ ਗਿਆ, ਕਿਤੇ ਹੋਇਆ ਨਹੀਂ, ਕਿਤੇ ਇੱਧਰ ਹੋ ਗਿਆ, ਉੱਧਰ ਹੋ ਗਿਆ, ਔਰ ਸਾਰੇ ਦਫ਼ਤਰਾਂ 'ਚ, ਸਕੂਲਾਂ 'ਚ ਕਿਤੇ ਵੀ ਕੋਈ ਕੰਮਕਾਰ ਨਹੀਂ ਸੀ ਹੁੰਦਾ। ਪਰ ਸਾਡਾ ਇਹ ਵੀ ਨਹੀਂ ਹੈ ਵਿਸ਼ਾ ਗੱਲਬਾਤ ਕਰਨ ਦਾ ਕਿ ਕ੍ਰਿਕਟ ਕਿਵੇਂ ਆਇਆ ਔਰ ਕਿਵੇਂ ਕਲੋਨੀਅਲ ਔਰ ਗੁਲਾਮੀ 'ਚੋਂ ਉਹਨਾਂ ਨੇ ਫਿਰ ਗੁਲਾਮਾਂ ਨੂੰ ਆਪਣੇ ਆਕਾਵਾਂ ਦੀ ਖੇਡਾਂ ਵੀ ਚੰਗੀਆਂ ਲੱਗਣ ਲੱਗ ਜਾਂਦੀਆਂ, ਉਹਨਾਂ ਦੇ ਜੁਮਲੇ ਵੀ ਚੰਗੇ ਲੱਗਣ ਲੱਗ ਜਾਂਦੇ ਨੇ, ਉਹਨਾਂ ਦਾ ਪਹਿਰਾਵਾ ਤਾਂ ਚੰਗਾ ਲੱਗਦਾ ਹੀ ਲੱਗਦਾ ਹੈ। ਹੁਣ ਇਸ ਸਭ ਦੇ ਨਾਲ ਜਿਹੜਾ ਇਸ ਪਾਰਟ ਨੂੰ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਇੱਕ ਵੱਡੀ ਥਰਾਈਵਿੰਗ ਸਿੱਖ ਕਮਿਊਨਿਟੀ ਹੈ, ਔਰ ਅਮਰੀਕਾ, ਕੈਨੇਡਾ, UK ਤੋਂ ਬਾਅਦ ਉਹ ਜਿੱਥੇ ਪੰਥ ਦੀ ਗੱਲ, ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਗੂੰਜ ਰਹੀ ਹੈ। ਔਰ ਖਾਸ ਤੌਰ 'ਤੇ ਸਿੱਖਸ ਫਾਰ ਜਸਟਿਸ ਵੱਲੋਂ ਜਿਵੇਂ ਮੈਲਬਰਨ ਦੇ ਵਿੱਚ ਜਿਹੜਾ ਉਹ ਖਾਲਿਸਤਾਨ ਰੈਫਰੈਂਡਮ ਕਰਵਾਇਆ ਗਿਆ, ਹੁਣ 19 ਮਾਰਚ ਨੂੰ ਬ੍ਰਿਸਬੇਨ ਦੇ ਵਿੱਚ ਹੈ। ਔਰ ਇਸ ਗੱਲ ਦਾ ਧਿਆਨ ਰਿਹਾ ਕਿ 19 ਮਾਰਚ ਦਾ ਹੀ ਉਹ ਦਿਨ ਵੀ ਹੈ ਜਿਸ ਦਿਨ ਸਿੱਧੂ ਮੂਸੇਵਾਲਾ, ਉਸ ਦਾ ਮਰਡਰ ਕੀਤਾ ਗਿਆ ਸੀ ਏਜੰਸੀਆਂ ਵੱਲੋਂ। ਉਸ ਨੂੰ ਵੀ 1 ਸਾਲ ਹੋ ਜਾਣਾ। ਸੋ ਕੁਝ ਚੀਜ਼ਾਂ ਹਿਸਟਰੀ ਦੇ ਨਾਲ, ਕਰੰਟ ਦੇ ਨਾਲ ਵੀ ਜੁੜਦੀਆਂ ਨੇ। ਔਰ ਜਿਸ ਉਤਸ਼ਾਹ ਦੇ ਨਾਲ ਕੈਨੇਡਾ 'ਚ, ਮੈਲਬਰਨ 'ਚ, ਇਹਦੇ ਬਾਵਜੂਦ ਕਿ ਕਿਵੇਂ ਹਿੰਦੂਤਵੀਆਂ ਨੇ ਆਪਣੇ ਮੀਡੀਆ ਚੀਥੜੇ ਆਸਟ੍ਰੇਲੀਅਨ ਟੁਡੇ ਨੂੰ ਇਸਤੇਮਾਲ ਕਰਦੇ ਆ, ਔਰ ਫਿਰ ਉਹਨਾਂ ਦਾ ਮੀਡੀਆ ਹਿੰਦੂਤਵਾ ਨੈਟਵਰਕ, ਉਹਨਾਂ ਨੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ, ਕਿਵੇਂ ਖੁਦ ਹੀ ਜਿਹੜੇ ਸਵਾਮੀਨਾਥਨ ਔਰ ਦੂਸਰੇ ਜਿਹੜੇ ਨੇ ਉਹ ਮੰਦਰਾਂ ਦੇ ਉੱਤੇ
ग्रैफिटी और दूसरी लिख के ਉਹਨੂੰ ਵੈਂਡਲਾਈਜੇਸ਼ਨ ਅਟੈਕ ਔਨ ਟੈਂਪਲ ਔਰ ਇਹ ਉਹ ਕੀਤਾ। ਕੁਦਰਤੀ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਕਿ ਵੀ ਇਹ ਤਾਂ ਹੁਣ ਇਹ ਸਵਾਮੀਨਾਥਨ ਤਾਂ ਹੀ ਇਹ ਕਿਉਂ ਆਪ ਕਰਦੇ ਜਾਂ ਦੂਜੇ ਰਹੇ। ਮੇਰੇ ਨਜ਼ਰਾਂ 'ਚ ਇੱਕ ਪੁਰਾਣੀ ਵੀਡੀਓ ਹਾਲਾਂ ਮੈਂ ਉਹਨੂੰ ਸੇਵ ਨਹੀਂ ਕਰ ਸਕਿਆ, ਸੰਦੀਪ ਦੀਕਸ਼ਤ ਜਿਹੜਾ ਇਹਨਾਂ ਦਾ ਖਾਸਮ ਖਾਸ ਕਿਸੇ ਜ਼ਮਾਨੇ 'ਚ ਇਹਦਾ ਕੀ ਨਾਂ ਹੈ ਉਹਦਾ ਯੋਗਾ ਵਾਲਾ ਰਾਮਦੇਵ ਉਹਦਾ ਚੇਲਾ ਔਰ ਉਹਦਾ ਸਸਪੀਸ਼ੀਅਸ ਹਾਲਾਤ 'ਚ ਮਰਡਰ ਹੋਇਆ ਸੀ ਔਰ ਉਹ ਆਪਣੇ 'ਚ ਕਹਿ ਰਿਹਾ ਕਿ ਜੀ ਇਹ ਅਮਰੀਕਨਾਂ ਦੀ ਸਾਜ਼ਿਸ਼ ਹੈ ਇਹ ਸਾਰੇ ਮੰਦਰ। ਉਹਨਾਂ ਨੇ ਕਿਹਾ ਜੀ ਤੁਹਾਨੂੰ ਪਤਾ ਹੈ ਇਹਨਾਂ ਮੰਦਰਾਂ ਦੀ ਆਮਦਨ ਕਿੱਥੇ ਜਾਂਦੀ ਹੈ? ਇਹ ਸਾਰਾ ਇਹ ਅਮਰੀਕਾ ਦੇ ਵਿੱਚ ਉਹਨਾਂ ਦੀ ਸੰਸਥਾ ਜਾਂ ਇੱਥੋਂ ਇਕੱਠੇ ਕਰਕੇ ਇੰਨੀ ਮਨੀ ਹੈ। ਉਹ ਕਹਿ ਰਿਹਾ ਜਿੰਨਾ ਕੋਲਗੇਟ ਵਾਲਿਆਂ ਦਾ ਇੰਡੀਆ 'ਚ ਬਜਟ ਵੀ ਨਹੀਂ ਹੈ ਉਸ ਨਾਲੋਂ ਜ਼ਿਆਦਾ ਇਹ ਜਾਂਦਾ ਹੈ। ਇਹ ਸਾਜ਼ਿਸ਼ ਸਾਰੀ ਬਾਹਰ। ਸੋ ਉਦੋਂ ਤੱਕ ਮੈਨੂੰ ਇਹ ਆ ਰਿਹਾ ਸੀ ਕਿ ਵੀ ਮੰਦਰ ਜਿਹੜੇ ਨੇ ਕਿਉਂਕਿ ਇਹਨਾਂ ਨੇ ਜੇ ਕਰਾਣਾ ਹੀ ਹੈ ਤੇ ਆਪਣਿਆਂ ਤੇ ਕਿਉਂ ਨਹੀਂ ਕਰਵਾਉਂਦੇ। ਸੋ ਉਹਦੇ 'ਚ ਆਲਰੇਡੀ ਕਿਉਂਕਿ ਉਹਦੇ 'ਚ ਇਹ ਪਹਿਲਾਂ ਹੀ ਕਹਿ ਚੁੱਕੇ ਨੇ ਜੀ ਬਾਹਰਲਾ ਇੰਟਰਸਟ ਇਨਵੋਲਵਰ ਕਹਿਣਾ ਇਹੀ ਚਾਹੁੰਦੇ ਨੇ ਜੀ ਇਹ ਅਮਰੀਕਨਾਂ ਦੀ ਸਾਜ਼ਿਸ਼ ਹੈ ਕਿ ਇਹਨਾਂ ਨੇ ਇਹ ਸਵਾਮੀ ਨਾਰਾਇਣਨ ਜਿਹੜਾ ਵੀ ਸਾਰਾ ਕਲਟ ਹੈ ਇਹ ਇਹਨਾਂ ਦਾ ਖੜਾ ਕੀਤਾ ਹੋਇਆ। ਸੋ ਇਹ ਇੱਕ ਵੱਖਰਾ ਐਂਗਲ ਸੀ। ਆਉਣ ਵਾਲੇ ਪੀਰੀਅਡ 'ਚ ਮੈਂ ਦੇਖਾਂਗਾ ਇਹਦੇ ਤੇ ਹੋਰ ਰਿਸਰਚ ਕਰਕੇ ਇਹ ਕੀ ਹੈ ਕਿਉਂਕਿ ਮੈਂ ਕਦੇ ਇਹਨੂੰ ਫੋਲੋ ਨਹੀਂ ਕੀਤਾ ਪਰ ਮੈਨੂੰ ਇਹ ਲੱਗ ਰਿਹਾ ਸੀ ਇੱਕ ਸਟੇਜ ਦੇ ਉੱਤੇ ਵੀ ਕੁਛ ਨਾ ਕੁਛ ਐਸਾ ਹੈ ਕਿਉਂਕਿ ਜਦੋਂ ਇਹਨਾਂ ਨੇ ਪਾਕਿਸਤਾਨ ਦੇ ISI ਦੇ ਉੱਤੇ ਵੀ ਇਲਜ਼ਾਮ ਲਾਇਆ ਸੀ ਕਿ ਗੁਜਰਾਤ ਦੇ ਫਲਾਣੇ ਅਕਸ਼ਧਾਮ ਮੰਦਰ ਦੇ ਵਿੱਚ ਹੋਇਆ ਉਦੋਂ ਵੀ ਮੈਨੂੰ ਇਹ ਲੱਗਦਾ ਸੀ ਕਿ ਵੀ ਇਹਦਾ ਕੁਛ ਨਾ ਕਿਉਂਕਿ ਇਹ ਤਾਂ ਸਾਰੀ ਜਿਹੜੀ ਗੁਜਰਾਤੀ ਕਰਾਊਡ ਮੋਦੀ ਤੋਂ ਲੈ ਪਹਿਲਾਂ ਵਾਜਪਾਈ ਔਰ ਦੂਜੀ ਇਹ ਤਾਂ ਬਾਪੂ ਮੁਰਾਰੀ ਔਰ ਕ੍ਰਿਸ਼ਨ ਕਥਾ ਵਾਲਾ ਹੋਰ ਮਹਿਕਮਾ ਸੀ ਰਾਮ ਕਥਾ ਤੇ ਕ੍ਰਿਸ਼ਨ ਕਥਾ। ਇਹ ਇੱਕ ਹੋਰ ਵਰਗ ਹੈ ਸਵਾਮੀ ਨਾਰਾਇਣ ਜਿਹੜਾ ਇਹਨਾਂ ਨੇ ਬਾਹਰਲਿਆਂ ਨੂੰ ਫਾਣ ਲਈ ਇਸਤੇਮਾਲ ਕੀਤਾ ਹੈ। ਪਰ ਕਿੱਥੋਂ ਇਹ ਪੈਸਾ ਆਉਂਦਾ ਹੈ ਕਿੰਨੇ ਵੱਡੇ ਇਹਨਾਂ ਦੇ ਵੱਡੀਆਂ ਬਿਲਡਿੰਗਾਂ ਨੇ ਔਰ ਇਹਨਾਂ ਦੇ ਉੱਤੇ ਤਾਂ ਨਿਊ ਜਰਸੀ ਦਾ ਜਿਹੜਾ ਮੇਨ ਇਹਨਾਂ ਦਾ ਬਹੁਤ ਵੱਡਾ ਮੰਦਰ ਹੈ ਉਸ ਦੇ ਉੱਤੇ ਤਾਂ ਕੇਸ ਚੱਲ ਰਿਹਾ ਅਮਰੀਕਨ ਗਵਰਨਮੈਂਟ ਔਰ ਦੂਜੇ ਦਾ ਕਿ ਭਾਈ ਕਿਵੇਂ ਲੇਬਰ ਦੀ ਐਕਸਪਲੋਇਟੇਸ਼ਨ ਹੈ ਕਿਵੇਂ ਲਿਆ ਕੇ ਉਹਨਾਂ ਨੂੰ ਮਿਸਯੂਜ਼ ਕਰਦੇ ਨੇ ਕਿਵੇਂ ਉਹਨਾਂ ਦੇ ਨਾਲ ਮਿਸਬਿਹੇਵ ਕਰਦੇ ਨੇ। ਬਹੁਤ ਵੱਡਾ ਟਰਾਇਲ ਔਰ ਕੇਸ ਹੈ। ਲੇਕਿਨ ਇਸ ਸਭ ਦੇ ਬਾਵਜੂਦ ਜੇ ਕਹਿਣਾ ਹੋਏ ਕਿ ਅਸੀਂ ਇਹ 4 ਰੋਜ਼ਾ ਦੌਰੇ ਦੇ ਉੱਤੇ ਬਾਕੀ ਤਾਂ ਆਪਣੀ ਖੇਡ ਹੈ ਇਹਨਾਂ ਦੀ ਅਮਰੀਕਾ ਦੇ ਲਈ ਔਕਸ ਜਿਹਦੇ ਉੱਤੇ ਥੱਲੇ ਹੁਣ ਜਦੋਂ ਇਹ ਇੱਥੇ ਆ ਰਿਹਾ ਆਲਰੇਡੀ ਹੈ ਜੀ ਡੀਲ ਫਾਈਨਲ ਹੋ ਗਈ ਇੱਧਰੋਂ ਜਾਣਗੀਆਂ ਨਿਊਕਲੀਅਰ ਲੇਡਨ ਇਹਨਾਂ ਦੀਆਂ ਜਿਹੜੀਆਂ ਨੇ ਉਹ ਜਹਾਜ਼ ਉਹ ਐਡੀਲੇਡ ਦੇ ਵਿੱਚ ਸਟੇਸ਼ਨ ਹੋਣਗੇ। ਉਹ ਰਿਸ਼ੀ ਸੂਨਕ ਵੀ ਜਿਹੜਾ ਪੁੱਠੀਆਂ ਛਾਲਾਂ ਮਾਰ ਰਿਹਾ ਜੀ ਹੋ ਗਿਆ ਉਹਨਾਂ ਦੇ ਆਪਣੇ ਇੰਟਰਸਟ ਜੁੜੇ ਹੋਏ ਨੇ। ਲੇਕਿਨ ਜਿਹੜੇ ਇਸ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਦੌਰੇ ਨੂੰ ਕਲੋਜ਼ਲੀ ਵਾਚ ਕਰ ਰਹੇ ਸੀ ਉਹ ਦੇਖ ਰਹੇ ਸੀ ਕਿ ਵੀ ਇੱਕ ਤਾਂ ਜ਼ਾਹਰ ਹੈ ਚਾਈਨਾ ਨੂੰ ਘੇਰਨ ਦੀ ਲਾਈਨ ਔਰ ਪੈਸੀਫਿਕ ਇੰਟਰਸਟ ਔਰ ਉਹਦੇ ਥੱਲੇ ਹੁਣੇ ਵੀ ਆ ਗਿਆ ਕਿ ਫਰਾਂਸ ਦਾ ਸਾਬਕਾ ਪ੍ਰਾਈਮ ਮਿਨਿਸਟਰ ਫਲਾਣੇ ਦੇ ਮੇਅਰ ਦੇ ਨਾਲ ਜਾ ਰਿਹਾ ਕਿ ਕਈ ਕੁਛ ਅੰਡਰ ਹੈਂਡ ਚੱਲ ਰਿਹਾ ਉਹਦੇ 'ਚ ਅਸੀਂ ਨਹੀਂ ਜਾਵਾਂਗੇ। ਲੇਕਿਨ ਸਾਡੇ ਲਈ ਇਹ ਦਿਲਚਸਪੀ ਦਾ ਵਾਇਸ ਸੀ ਵੀ ਇਹਨਾਂ ਨੇ ਮੈਲਬਰਨ ਰੈਫਰੈਂਡਮ ਤੋਂ ਪਹਿਲਾਂ ਜਿਸ ਕਿਸਮ ਦਾ ਚੀਖ ਚਿਹਾੜਾ ਸ਼ੁਰੂ ਕੀਤਾ ਫਿਰ ਹੋਣ ਤੋਂ ਬਾਅਦ ਫਿਰ ਉਹਦੇ ਦੌਰੇ ਤੋਂ ਪਹਿਲਾਂ ਬ੍ਰਿਸਬੇਨ ਦੇ ਵਿੱਚ ਮੰਦਰਾਂ ਨੂੰ ਢਾਲ ਫਿਰ ਟੋਰਾਂਟੋ 'ਚ ਕਰਕੇ ਟੋਰਾਂਟੋ ਤੋਂ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸਿੱਖਾਂ ਨੂੰ ਨੈਗੇਟ ਕੀਤਾ ਔਰ ਇਸ ਸਾਰੇ ਦੇ ਦੌਰਾਨ ਇਹ ਕੀ ਕੱਢਣਗੇ। ਬਾਕੀ ਤਾਂ ਜਿਹੜੀਆਂ ਇਹ ਸੰਧੀਆਂ ਹੁੰਦੀਆਂ ਨੇ ਇਕਨੋਮਿਕਲ ਡੀਲ ਹੋ ਗਈ ਜਾਂ ਜੇ ਯੂਨੀਵਰਸਿਟੀਆਂ 'ਚ ਸਟੂਡੈਂਟਸ ਰੈਕਗਨਾਈਜ਼ ਇਹ ਪਹਿਲਾਂ ਹੀ ਹੋਈਆਂ ਹੁੰਦੀਆਂ ਨੇ। ਇਹ ਤਾਂ ਲੋਅਰ ਲੈਵਲ ਤੇ ਜਦੋਂ ਵੀ ਕਿਸੇ ਦਾ ਦੌਰਾ ਹੁੰਦਾ ਉਸ ਤੋਂ ਪਹਿਲਾਂ ਤੈਅ ਹੋ ਚੁੱਕਾ ਹੁੰਦਾ ਉਹਦੇ ਤੇ ਉਹਨਾਂ ਨੇ ਘੁੱਗੀ ਮਾਰਨੀ ਹੁੰਦੀ ਹੈ ਜਾਂ ਉਹ ਇੱਕ ਫੋਟੋ ਆਪ ਹੁੰਦੀ ਹੈ। ਲੇਕਿਨ ਜਿਹੜੀ ਗੱਲ ਜਿਹੜੇ ਬੜੇ ਸੰਜੀਦਾ ਸਿੱਖ ਹਲਕੇ ਨੇ ਉਹਨਾਂ ਦੇ ਲਈ ਕਾਫੀ ਜਿਹੜੀ ਹੈ ਉਹ ਪਰੇਸ਼ਾਨ ਲਫ਼ਜ਼ ਤਾਂ ਮੈਂ ਨਹੀਂ ਕਹਾਂਗਾ ਕਿ ਵੀ ਇਸ ਸਾਰੇ ਦੌਰੇ 'ਚ ਜੇ ਸਭ ਤੋਂ ਜ਼ਿਆਦਾ ਕੋਈ ਚੀਜ਼ ਛਾਈ ਰਹੀ ਭਾਰਤੀ ਮੀਡੀਆ 'ਚ ਵੀ ਔਰ ਬੇਸ਼ੱਕ ਬਾਹਰਲਿਆਂ ਨੇ ਥੋੜਾ ਫਿਲਟਰ ਕਰਕੇ ਦਿੱਤਾ ਉਹ ਸਿੱਖ ਇਸ਼ੂ ਸੀ। ਔਰ ਮੋਦੀ ਨੇ ਜਿਹੜੀ ਸਭ ਤੋਂ ਵੱਡੀ ਸ਼ਿਕਾਇਤ ਇਹ ਕੀਤੀ ਦੇਖੋ ਜੀ ਸਾਡੇ ਮੰਦਰਾਂ ਤੇ ਹਮਲਾ ਹੋ ਰਿਹਾ ਹੈ ਸਾਡੇ ਜਜ਼ਬਾਤ ਬੜੇ ਜਿਹੜੇ ਨੇ ਉਹਦੇ 'ਚੋਂ ਪ੍ਰਭਾਵਿਤ ਨੇ ਔਰ ਦੁਖੀ ਅਸੀਂ ਹੈ ਔਰ ਉਹਨੂੰ ਕੀਤਾ ਜਾਏ। ਹਾਲਾਂ ਪ੍ਰਾਈਮ ਮਿਨਿਸਟਰ ਐਲਬਨੀਜ਼ ਨੇ ਉੱਥੇ ਤਾਂ ਉਹਦਾ ਬੈਲੈਂਸ ਰੱਖਿਆ ਜਿਹੜਾ ਉਹਨਾਂ ਦਾ ਜਵਾਬ ਸੀ ਉਹਦੇ 'ਚ ਡਾਈਵਰਸਿਟੀ ਹਾਲਾਂ ਉਹਨਾਂ ਦੇ ਫੋਰਨ ਜਿਹੜਾ ਸੈਕਟਰੀ ਸੀ ਇੰਡੀਆ ਦਾ ਉਹਨੇ ਤਾਂ ਅੱਗੋਂ ਪੂਰਾ ਖਾਲਿਸਤਾਨੀ ਸਿੱਖ ਇਹ ਉਹ ਕਹਿ ਕੇ ਉਹਨੂੰ ਕੀਤਾ। ਹੁਣ ਜਦੋਂ ਐਲਬਨੀਜ਼ ਨੂੰ ਅਗੇਨ ਪ੍ਰੈਸ ਕਾਨਫਰੰਸ ਵਾਪਸ ਮੁੜਦੇ ਆ ਪੁੱਛਿਆ ਜਾਂਦਾ ਹੈ
ਸਿੱਖਾਂ ਬਾਰੇ ਫਿਰ ਇੱਕ ਲੋਡਡ ਸਵਾਲ ਕੀਤਾ ਜਾਂਦਾ ਔਰ ਉਹ ABC ਵਰਗੇ ਨੈਟਵਰਕ ਤੋਂ ਕੀਤਾ ਜਾਂਦਾ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹਨਾਂ ਦੀ ਜਿਹੜੀ ਇਨਫਿਲਟ੍ਰੇਸ਼ਨ ਹੈ ਉਹ ਕਿਸ ਲੈਵਲ ਤੇ ਹੈ। ਅੱਗੇ ਤਾਂ ਅਸੀਂ ਆਸਟ੍ਰੇਲੀਆ ਟੁਡੇ ਹੈ ਹਾਲਾਂ ਔਰ ਉਹ ਇਵੇਂ ਜਦੋਂ ਫਿਰ ਉਹਦੀ ਹੈਡਲਾਈਨ ਲੱਗਦੀ ਹੈ ABC ਵਾਲਿਆਂ ਦੀ ਉਹ ਇਵੇਂ ਹੀ ਲੱਗਦੀ ਹੈ ਜਿਵੇਂ ਸਿੱਖਾਂ ਨੂੰ ਤੁਸੀਂ ਜਿਹੜਾ ਹੈ ਉਹ ਟਾਰਗੇਟ ਕਰ ਰਹੇ ਹੋ। ਹਾਲਾਂ ਜਦੋਂ ਬਹੁਤ ਸਾਰਿਆਂ ਦਾ ਪ੍ਰੋਟੈਸਟ ਹੋਇਆ ਉਹਨਾਂ ਨੇ ਹੈਡਲਾਈਨ ਬਦਲੀ ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਔਰ ਇਹ ਦੇਖਣਾ ਹੋਏਗਾ ਕਿ ਵੀ ਮੋਦੀ ਜਾਂ ਇਹਨਾਂ ਦੀ ਨੀਤੀ 'ਚ ਸਿੱਖ ਹੇਟਰੇਡ ਤੱਕ ਇਹ ਮਹਿਦੂਦ ਨਹੀਂ ਹੈ। ਇਹਨਾਂ ਦਾ ਏਜੰਡਾ ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ ਵੀ ਪੰਜਾਬ ਦੇ ਵਿੱਚ ਸਿੱਖ ਜੈਨੋਸਾਈਡ ਦਾ ਆਲਰੇਡੀ ਅਨਲੀਸ਼ ਇਹਨਾਂ ਨੇ ਕੀਤਾ ਔਰ ਉਹਦੇ ਗਲੋਬਲ ਪ੍ਰੋਟੈਸਟ ਨੂੰ ਰੋਕਣ ਦੇ ਲਈ ਉਹ ਆਲਰੇਡੀ ਸਿੱਖਾਂ ਨੂੰ ਉਸ ਖਾਤੇ ਦੇ ਵਿੱਚ ਪਾ ਕੇ ਡੈਨੀਗ੍ਰੇਟ ਕਰ ਰਹੇ ਨੇ ਔਰ ਦੂਸਰਾ ਪਾਰਟ ਕਰ ਰਹੇ ਨੇ। ਲੇਕਿਨ ਚੰਗੀ ਗੱਲ ਇਹ ਹੈ ਵੀ ਜੇ ਅਹਿਮਦਾਬਾਦ 'ਚ ਜਿਹੜੀਆਂ ਥੀਏਟਰਿਕਸ ਮੋਦੀ ਨੇ ਕੀਤੀਆਂ ਉਸ ਸਾਰੇ ਨੂੰ ਅਸੀਂ ਨੋਟਿਸ ਕੀਤਾ ਕਿ ਭਾਈ ਇਹ ਤਾਂ ਸਾਰਾ ਜਿਹੜਾ ਹੈ ਉਹ ਇੱਕ ਪੋਲੀਟੀਕਲ ਜਲਸਾ ਜਾਂ ਦੂਜਾ। ਆਸਟ੍ਰੇਲੀਆ ਦੇ ਵੀ ਮੇਨ ਸਟ੍ਰੀਮ ਦੇ ਵਿੱਚ ਇਹ ਮਿਸਟਰ ਡੈਨੀਅਲ ਬ੍ਰੈਟਿੰਗ ਦੀ ਰਿਪੋਰਟ ਸੀ ਚੈਂਟਸ ਲਿੰਕਡ ਆਰਮਸ ਐਂਡ ਬੈਟਮੋਬਾਈਲ ਮੋਦੀਜ਼ ਐਬਸਰਡ ਥੀਏਟਰ ਟੇਕਸ ਓਵਰ ਦਾ ਕ੍ਰਿਕਟ। ਰਾਦਰ ਉਹਨਾਂ ਨੇ ਆਪਣੇ ਐਲਬਨੀਜ਼ ਨੂੰ ਵੀ ਜਿਹੜਾ ਉਹ ਬਿਜੂ ਜਿਹਾ ਬਣ ਕੇ ਖੜਾ ਹੈ ਨਾਲ ਉਹਨੂੰ ਉਹਦੇ ਤੇ ਵੀ ਤਨਜ਼ ਕੀਤੀ ਹੈ ਕਿ ਵੀ ਇਹ ਤਾਂ ਮੋਦੀਜ਼ ਐਬਸਰਡ ਥੀਏਟਰ। ਔਰ ਸਾਡੇ ਲਈ ਤਾਂ ਜੇ ਕੋਈ ਰਿਮਾਈਂਡਰ ਹੈ ਉਹ ਹਾਊਡੀ ਮੋਡੀ ਹੈ ਜਿਹਨੂੰ ਮੈਂ ਤਾਂ ਰੌਡੀ ਮੋਡੀ ਕਹਿੰਦਾ ਸੀ ਕਿ ਜਦੋਂ ਹਿਊਸਟਨ ਦੇ ਵਿੱਚ ਹਜ਼ਾਰਾਂ ਗੁਜਰਾਤੀਆਂ ਦਾ ਇਕੱਠ ਕਰਕੇ ਟਰੰਪ ਨੂੰ ਸੱਦ ਕੇ ਮੋਦੀ ਉਹਦੀ ਬਾਹ ਖੜੀ ਕਰਕੇ ਅਬ ਕੀ ਬਾਰ ਫਿਰ ਟਰੰਪ ਸਰਕਾਰ ਕਹਿ ਕੇ ਉਹ ਰੌਡੀ ਮੋਡੀ ਬਣਾ ਦਿੱਤਾ ਸੀ ਹਾਊਡੀ ਮੋਡੀ ਤਾਂ ਇਹਨਾਂ ਨੇ ਉਹਦਾ ਰੈਲੀ ਦਾ ਨਾਂ ਦਿੱਤਾ ਹੋਇਆ ਸੀ। ਸੋ ਇਹ ਜਿਹੜਾ ਅਹਿਮਦਾਬਾਦ ਹੈ ਜੋ ਕ੍ਰਿਕਟ ਥੀਏਟਰ ਦੇ ਵਿੱਚ ਹੋਇਆ ਔਰ ਇਹਦੇ ਤੇ ਕ੍ਰਿਕਟ ਫੈਨਸ ਘੱਟੋ ਘੱਟ ਆਸਟ੍ਰੇਲੀਆ ਦੂਜੇ ਉਹਨਾਂ ਨੇ ਇਹਦੇ ਤੇ ਪ੍ਰੋਟੈਸਟ ਵੀ ਕੀਤਾ ਹੈ ਕਿ ਭਾਈ ਇਹ ਸਾਰਾ ਜਿਹੜਾ ਹੈ ਇਹ ਇਟ ਇਜ਼ ਦੈਟ ਸਪਿਰਿਟ ਆਫ ਸੈਲੀਬ੍ਰੇਸ਼ਨ ਫॉर ਅ ਡੈਮਾਗੋਗ ਦੈਟ 45 ਮਿੰਟਸ ਆਫ ਕੇਅਰਫੁਲੀ ਕੋਰੀਓਗ੍ਰਾਫਡ pre-match festivities for Modi and his guest Australia's Prime Minister Anthony Albanese commence at 8:45 AM local time। ਔਰ ਉਹਦੇ 'ਚ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਕਿ ਵੀ ਕਿਵੇਂ ਥੀਏਟਰਿਕਸ ਔਰ ਇਹ ਸਾਰੀਆਂ ਹੋਈਆਂ। ਸੋ ਇਸ ਸਾਰੇ ਤੋਂ ਬਾਅਦ ਜਿਵੇਂ ਬਾਰ-ਬਾਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਘੇਰਿਆ ਗਿਆ ਔਰ ਅੱਜ ਹੀ ਮੈਂ ਇੱਕ ਵੀਰ ਨਾਲ ਗੱਲ ਕਰਦਿਆਂ ਕਹਿ ਰਿਹਾ ਸੀ ਮੈਂ ਕਿਹਾ ਤੁਹਾਨੂੰ ਬੜਾ ਵਾਚਫੁਲ ਹੋਣਾ ਪਏਗਾ ਆਉਣ ਵਾਲੇ ਪੀਰੀਅਡ 'ਚ ਅਸੀਂ ਕੋਈ ਨਾ ਕੋਈ ਐਸਾ ਦਬਾਅ ਵੀ ਦੇਖ ਸਕਦੇ ਹਾਂ ਜਿਹਦੇ 'ਚ ਇਹ ਦੱਸਣ ਦੇ ਲਈ ਕਿਉਂਕਿ ਉੱਥੇ ਵੀ ਉਹਨੇ ਕਿਹਾ ਜਦੋਂ ਸਵਾਲ ਦਾ ਜਵਾਬ ਪੁੱਛਿਆ ਗਿਆ ਕਿ ਜੀ ਸਾਡੀ ਪੁਲਿਸ ਫੋਰਸ ਔਰ ਦੂਜੀ ਜਿਹੜੀ ਹੈ ਉਹ ਬੜੀ ਸਤਰਕ ਹੈ ਔਰ ਉਹ ਜਿਹੜੇ ਵੀ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਅਸੀਂ ਟੋਲਰੇਟ ਨਹੀਂ ਕਰ ਸਕਦੇ ਇਹ ਉਹ ਭਾਵੇਂ ਜਿਹੜਾ ਉਹ ਟੈਂਪਲ ਹੋਏ ਉਹ ਮੌਸਕ ਹੋਏ ਉਹ ਚਰਚ ਹੋਏ ਉਹ ਸਿਨਾਗੋਗ ਹੋਏ ਉਹਦੇ ਗੁਰਦੁਆਰੇ ਦਾ ਨਾਂ ਨਹੀਂ ਲਿਆ ਉਹਨੇ। ਸੋ ਇਸ ਕਿਸਮ ਦਾ ਵੀ ਇਹ ਕਹਿਣਾ ਕਿ ਜੀ ਇੱਥੇ ਸਾਰਾ ਹੀ ਜਸਟਿਸ ਸਿਸਟਮ ਫੇਅਰ ਹੁੰਦਾ ਜੇ ਫੇਅਰ ਹੁੰਦਾ ਤੇ ਫਿਰ UK ਦੀ MI6 ਆਪਣੇ ਸਿਟੀਜ਼ਨ ਜੱਗੀ ਜੌਲ ਨੂੰ ਟਿਪ ਆਫ ਦੇ ਕੇ ਫੜਵਾਉਂਦੀ ਨਾਲ 5 ਸਾਲ ਬੀਤਣ ਤੋਂ ਬਾਅਦ ਵੀ ਜਿਹੜਾ ਉਹਨਾਂ ਦੀ ਪਾਰਟੀ ਹੈ ਉਹ ਸਟੈਪ ਬੈਕ ਨਾ ਕਰਦੀ ਕਿ ਭਾਈ ਉਹਦੀ ਆਰਬਿਟਰੀ ਡਿਟੈਂਸ਼ਨ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਆਉਣ ਵਾਲੇ ਪੀਰੀਅਡ 'ਚ ਇੱਕ ਪਾਰਟ ਇਹ ਚੱਲ ਰਿਹਾ ਸੀ ਔਰ ਇੱਕ ਖਬਰ ਜਿਹੜੀ ਕਿ ਇੰਡੀਆ ਟੁਡੇ ਔਰ ਦੂਸਰਿਆਂ ਨੇ ਇੱਕਦਮ ਛਾਪੀ ਉਹਨਾਂ ਨੇ ਕਿਹਾ ਜੀ ਐਨ ਜਦੋਂ ਮੈਚ ਹੋਣਾ ਸੀ 2 ਖਾਲਿਸਤਾਨੀ ਸਸਪੈਕਟਸ ਅਰੈਸਟਡ ਓਵਰ ਥ੍ਰੈਟ ਟੂ ਡਿਸਰਪਟ ਇੰਡੀਆ ਆਸਟ੍ਰੇਲੀਆ ਟੈਸਟ ਮੈਚ ਇਨ ਅਹਿਮਦਾਬਾਦ ਔਰ ਉਹਨਾਂ ਨੇ ਪੂਰੇ ਆਪਣਾ ਜੀ ਸਾਡੀ ਕ੍ਰਾਈਮ ਬ੍ਰਾਂਚ ਸਾਈਬਰ ਸੈੱਲ ਯੂਨਿਟ ਗੁਜਰਾਤ ਪੁਲਿਸ ਉਹਨਾਂ ਨੇ 2 ਬੰਦੇ ਜਿਹੜੇ ਪ੍ਰੋ ਖਾਲਿਸਤਾਨ ਗਰੁੱਪ ਮੱਧ ਪ੍ਰਦੇਸ਼ ਚੋਂ ਫੜੇ ਔਰ ਉਹਨਾਂ ਦੇ ਜਿਹੜੇ ਸ਼ਹਿਰ ਵੀ ਦਿੱਤੇ ਨੇ ਜੀ ਇਹਨਾਂ ਚੋਂ ਕਿ ਉਹਨਾਂ ਨੇ ਮੱਧ ਪ੍ਰਦੇਸ਼ ਦੇ ਰੇਵਾ ਔਰ ਸਾਤਨਾ ਉਹਨਾਂ ਨੇ ਕਿਹਾ ਜੀ ਕਿ ਇਹ ਉਹਨਾਂ ਨੇ ਥ੍ਰੈਟ ਭੇਜੀ ਸੀ ਜਿਹੜਾ ਵੌਇਸ ਮੈਸੇਜ ਸੀ 6 ਫਾਰ ਜਸਟਿਸ ਦਾ ਉਹਨੂੰ ਐਂਪਲੀਫਾਈ ਕਰਕੇ ਟੈਕਨੀਕਲ ਜਿਹੀਆਂ ਟਰਮਸ ਵਰਤੀਆਂ ਹੋਈਆਂ ਜਦੋਂ ਬਹੁਤ ਸਾਰਾ ਉਹ ਜਿਵੇਂ ਹੁੰਦਾ ਸੀ ਸਾਡਾ ਇੱਕ ਪ੍ਰੋਫੈਸਰ ਜਦੋਂ ਬਹੁਤ ਘੁੰਮ ਕੇ ਗੱਲ ਕਰੇ ਜਾਂ ਤੁਹਾਨੂੰ ਸੀ ਵੀ ਇਹਨੂੰ ਵੀ ਸਮਝ ਨਹੀਂ ਆ ਰਹੀ ਹੈ ਨਾ ਜਦੋਂ ਇਹ ਬਹੁਤ ਟੈਕਨੀਕਲ ਵਰਤੇ ਦਾ ਮਤਲਬ ਝੂਠ ਬਹੁਤ ਟਿਕਾ ਕੇ ਬੋਲਣਾ ਚਾਹੁੰਦੇ ਨੇ ਪਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੁਣ ਉਹਨਾਂ ਦੇ ਨਾਮ ਵੀ ਨਹੀਂ ਦਿੱਤੇ ਔਰ ਇਹ ਖਬਰ ਹੀ ਬਿਲਕੁਲ ਝੂਠੀ ਹੋ ਸਕਦੀ ਹੈ ਲੇਕਿਨ ਇਹ ਆਪਣੇ ਆਪ ਦੇ ਵਿੱਚ ਜੇ ਤੁਸੀਂ ਇਸ ਖਬਰ ਦੇ ਹਵਾਲੇ ਨਾਲ ਔਰ ਮੋਦੀ ਵੱਲੋਂ ਪ੍ਰਾਈਮ ਮਿਨਿਸਟਰ ਨੂੰ ਸਿਰਫ ਤੇ ਸਿਰਫ ਸਿੱਖਾਂ ਬਾਰੇ ਪਰਸਨਲੀ ਇਹ ਕਹਿਣਾ ਕਿ ਜੀ ਇਹ ਮੰਦਰਾਂ ਤੇ ਹਮਲੇ ਸਾਡੇ ਲਈ ਬਹੁਤ ਦੁੱਖ ਦਾ ਕਾਰਨ ਜਾਂ ਦੂਜੇ ਨੇ ਸੋ ਇਹਦੇ ਪਿੱਛੇ ਇੱਕ ਵੱਡਾ ਇੱਕ ਉਸ ਲੈਵਲ ਦਾ ਕੋਈ ਸਿਨਿਸਟਰ ਏਜੰਡਾ ਡਿਜ਼ਾਈਨ ਹੈ ਜਿਹਨੂੰ ਅਸੀਂ ਦੇਖ ਸਕਦੇ ਹਾਂ ਉਸ ਦੀਆਂ ਭੈੜਾਂ ਨੱਪਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਅਜੇ ਸਾਡੀ ਸਮਝ ਤੋਂ ਬਾਹਰ ਹੈ
but something fishy is cooking. ਜੀ ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।